ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਜਿਹੜੀ ਉਹ ਭਾਜੀ ਉਹਨਾਂ ਨੇ ਐਕਸਪੀਰੀਅੰਸ ਕੀਤਾ ਫਲੈਟ ਟਾਇਰ ਨਾਲ, ਇਦਾਂ ਦਾ ਕਈਆਂ ਦੇ ਨਾਲ ਐਕਸਪੀਰੀਅੰਸ ਹੋਇਆ, ਪਰ ਮੈਂ ਇਹਦਾ ਇੱਕ ਸੋਲਿਊਸ਼ਨ ਇਹ ਕੱਢਿਆ ਹੋਇਆ ਕਿ ਵੈਰੀ ਈਜ਼ੀ ਆ। ਤੁਸੀਂ ਆਪਣੇ ਕੋਲ ਜਿਹੜਾ ਸਪੇਅਰ ਟਾਇਰ ਰੱਖਦੇ ਆ, ਕੋਸ਼ਿਸ਼ ਕਰੋ ਕਿ ਉਹ ਆਲ ਪੋਜੀਸ਼ਨ ਟਾਇਰ ਹੋਵੇ ਜਾਂ ਸਪੇਅਰ ਦਾ ਟਾਇਰ ਹੋਵੇ ਤਾਂ ਵਧੀਆ, ਤੇ ਉਹਨੂੰ ਰਿਮ ਤੇ ਮਾਊਂਟ ਕਰਕੇ, ਕਿਉਂਕਿ ਆਪਣੇ ਕੋਲ ਜਦ ਆਪਾਂ ਤੁਰਦੇ ਆ ਜਾਂ ਜਿੱਥੇ ਕੰਮ ਕਰਾਉਂਦੇ ਆ ਟਾਈਮ ਹੁੰਦਾ, ਆਪਾਂ ਉਹਨੂੰ ਰਿਮ ਤੇ ਮਾਊਂਟ ਕਰਾ ਕੇ ਏਅਰ ਅਪ ਕਰਾ ਕੇ ਫੇਰ ਆਪਣੇ ਰੈਕ 'ਚ ਰੱਖੀਏ। ਤੇ ਜਿੱਥੇ ਵੀ ਕਿਤੇ ਤੁਹਾਨੂੰ ਪ੍ਰੋਬਲਮ ਆਉਂਦੀ ਆ, ਜੇ ਕੋਈ ਵੀ ਮਨਾ ਕਰਦਾ ਉਹਨੂੰ ਕਹੋ ਕਿ ਖਾਲੀ ਮਾਊਂਟ ਡਿਸਮਾਊਂਟ ਕਰਦੇ, ਜਿਹੜਾ ਟਾਇਰ ਲੱਗਾ ਆ ਉਹਨੂੰ ਲਾ, ਮੇਰਾ ਟਾਇਰ ਰਿਮ ਦੇ ਉੱਤੇ ਚੜਿਆ ਆ, ਰੈਡੀ ਆ, ਇਹਨੂੰ ਮਾਊਂਟ ਕਰ ਦੇ। ਤੇ ਉਸ ਚੀਜ਼ ਤੋਂ ਉਹ ਫਿਰ ਮਨਾ ਵੀ ਨਹੀਂ ਕਰ ਸਕਦੇ, ਕਿਉਂਕਿ ਉਹ ਆਲਰੇਡੀ ਗੁੱਡ ਪੋਜੀਸ਼ਨ 'ਚ ਹੁੰਦਾ ਟਾਇਰ, ਏਅਰਡ ਆਪਾਂ, ਤੇ ਉਹਨਾਂ ਨੂੰ ਉਹ ਪਾਉਣਾ ਹੀ ਪਏਗਾ। ਤੇ ਦੂਜੀ ਗੱਲ ਇਹ ਹੈਗੀ ਜੀ, ਆਪਾਂ ਗੱਲ ਕਰਦੇ ਸੀਗੇ ਤੁਸੀਂ ਉਹਦੀ ਇੰਜਨ ਦੀ, ਤੇ ਭਾਈ ਜਿੰਨੇ ਵੀ ਮੈਨੂਫੈਕਚਰਰ ਆ, ਉਹ ਮੈਨੂਫੈਕਚਰਰ ਦੇ ਜਿਹੜੇ ਇੰਜਨ ਹੈਗੇ ਆ ਉਹ ਆਲਰੇਡੀ ਮੀਟ ਨਹੀਂ ਕਰਦੇ ਪੋਲਿਊਸ਼ਨ ਦੇ ਜਿਹੜੀ ਗਾਈਡਲਾਈਨ ਹੈਗੀ ਆ, EPA ਗਾਈਡਲਾਈਨਸ। ਅੱਛਾ, ਹਾਂ। ਤੇ ਉਹ ਕਦੇ ਹੀ ਕੈਟ ਨੇ ਟਰੱਕਾਂ ਦਾ ਇੰਜਨ ਰੱਖਣਾ ਹੀ ਬੰਦ ਕਰਤਾ ਸੀ, ਕਿ ਉਹਨੇ ਕਿਹਾ ਸੀ ਕਿ ਕੈਟ ਇੰਨੀ ਰੈਪੂਟੇਡ ਕੰਪਨੀ ਆ, ਉਹਨੇ ਕਿਹਾ ਮੈਂ ਇਹ ਕੰਮ ਹੀ ਨਹੀਂ ਕਰਨਾ, ਮੈਂ ਫਿਲਟਰ ਹੀ ਨਹੀਂ ਲਾਉਣਾ ਆਪਣੇ ਇੰਜਨ ਦੇ ਉੱਤੇ। ਤੇ ਬਾਕੀ ਮੈਨੂਫੈਕਚਰਰ ਡੀਟਰੋਇਡ ਆ, ਕਮਿੰਗਸ ਆ ਜਾਂ ਹੋਰ ਆ, ਇਹ ਜਿਹੜਾ ਇਹ ਆਕਸਿਲਰੀ ਯੂਨਿਟ ਲਾ ਰਹੇ ਆ ਉੱਪਰ, ਜਿਹੜਾ ਕਿ ਉਹ EPA ਦੀ ਗਾਈਡਲਾਈਨ ਨੂੰ ਮੀਟ ਕਰਦਾ ਆ। ਤੇ ਜਿਹੜੇ ਇਨੀਸ਼ੀਅਲ ਟਰੱਕ ਆਏ ਆ ਜਿੱਦਾਂ 2010-11 ਚ, ਉਹ ਸਾਰੇ ਟਰੱਕ ਆਏ ਸੀਗੇ 1 ਲੱਖ ਮੀਲ ਦੀ ਵਾਰੰਟੀ ਹੁੰਦੀ ਸੀ ਉਹਨਾਂ ਦੇ ਉੱਤੇ ਖਾਲੀ ਇਹਦੀ DPF ਦੀ। ਹਾਂ, ਜਿਹੜੇ ਹੁਣ ਫਿਊਚਰ ਚ ਆ ਰਹੇ ਆ 27-28 ਦੇ ਵਿੱਚ, ਉਹਨਾਂ ਚ ਹਾਂ ਲੋਕਾਂ ਨੇ ਰੌਲਾ ਪਾਇਆ ਕਿ ਇਹ ਚੀਜ਼ ਕੰਮ ਨਹੀਂ ਕਰਦੀ, ਤਾਂ ਉਹਦੇ ਉੱਤੇ ਇਹ ਕੀਤਾ ਗਿਆ ਕਿ ਜਿਹੜੀ ਵਾਰੰਟੀ ਆ ਉਹ ਹੁਣ 4.5 ਲੱਖ ਮੀਲ ਦੀ ਉਹਨਾਂ ਨੂੰ ਕਹਿ ਕੇ ਕਰੋ ਇਹਦੇ ਉੱਤੇ, ਫਿਲਟਰ ਦੇ ਉੱਤੇ, ਤਾਂ ਕਿ ਉਹਦੇ ਨਾਲ ਥੋੜਾ ਬਹੁਤ ਤਾਂ ਕਸਟਮਰ ਜਿਹੜਾ ਕੰਜ਼ਿਊਮਰ ਆ ਉਹਦੀ ਥੋੜੀ ਬਹੁਤ ਪ੍ਰੋਟੈਕਸ਼ਨ ਹੋਵੇ। ਹਾਂ, ਕੁਝ ਸਮੇਂ ਲਈ ਤਾਂ ਹੋਵੇ ਐਟਲੀਸਟ। ਜੀ, ਥੈਂਕ ਯੂ। ਬਾਕੀ ਜਿਹੜੇ ਹਾਂਜੀ ਭਾਈ, ਇਹਨਾਂ ਤੋਂ ਜਿੱਦਾਂ ਆਪਾਂ ਇੱਕ ਗੱਲ ਕਰਦੇ ਸੀਗੇ, DPF ਜਿਹੜੇ ਯੂਜ਼ ਕਰਦੇ, ਤੁਸੀਂ ਉਹਨਾਂ ਟਰੱਕਾਂ ਦੇ ਲਾਗੇ ਦੀ ਲੰਘੋਗੇ ਜਾਂ ਕਈ ਟਰੱਕਾਂ ਤੋਂ ਤਾਂ ਇੰਨੀ ਬੈਡ ਸਮੈਲ ਆਉਂਦੀ ਆ, ਆਈ ਡੋਂਟ ਥਿੰਕ ਕਿਸੇ ਨੇ ਅੱਜ ਤੱਕ ਉਹਦੇ ਬਾਰੇ ਕੋਈ ਇਸ ਬਾਰੇ ਸੋਚਿਆ ਵੀ ਹੋਵੇ ਕਿ ਇਹਦਾ ਡਰਾਈਵਰ ਦੀ ਹੈਲਥ ਤੇ ਕੀ ਇਫੈਕਟ ਪੈਂਦਾ। ਜਿਹੜੇ ਕੰਟੀਨਿਊਸ ਫਿਊਮ ਨਿਕਲ ਰਹੇ, ਜਿਹੜੀ ਕੰਟੀਨਿਊਸ ਉੱਥੋਂ ਸਮੈਲ ਨਿਕਲ ਰਹੀ ਹੈ, ਉਹਦਾ ਬੰਦੇ ਦੇ ਉੱਤੇ ਕੀ ਅਸਰ ਪੈ ਰਿਹਾ ਹੈ। ਜੀ ਜੀ ਬਿਲਕੁਲ ਜੀ, ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਇਹ ਸਾਰੀਆਂ ਚੀਜ਼ਾਂ ਤੇ ਦੇਖੋ ਸੋਚਣੀਆਂ ਆ, ਜਿਹੜੇ ਐਕਟਿਵਿਜ਼ਮ ਆ ਜਾਂ ਐਡਵੋਕੇਸੀ ਗਰੁੱਪਸ ਆ ਜਾਂ ਡਰਾਈਵਰ ਆਪ ਨੇ, ਇਹ ਜਿਹੜੇ ਵੀ ਇੰਡਸਟਰੀ ਦੇ ਵਿੱਚ ਆ, ਹਰ ਇੱਕ ਦੀ ਇੱਕ ਹਿਸਾਬ ਦੇ ਨਾਲ ਡਿਊਟੀਆਂ ਵਗੈਰਾ ਜਿਹੜੀਆਂ ਹੋਣੀਆਂ ਚਾਹੀਦੀਆਂ। ਡਿਊਟੀਆਂ ਤੋਂ ਭਾਵ ਵੀ ਹਰ ਇੱਕ ਨੇ ਆਪੋ ਆਪਣਾ ਏਰੀਆ ਜਿਹੜਾ ਚੁਣੇ ਤੇ ਉਸ ਹਿਸਾਬ ਦੇ ਨਾਲ ਉਸਦੇ ਪ੍ਰਤੀ ਗੱਲ ਕਰਨੀ ਚਾਹੀਦੀ ਆ। ਸੋ ਗੱਲਾਂ ਸਾਰੀਆਂ ਸੁਣਨੀਆਂ ਚਾਹੀਦੀਆਂ, ਵਿੱਚੋਂ ਕੀ ਨਿਕਲਦਾ ਕਿੱਦਾਂ ਨਹੀਂ ਆ, ਉਹ ਬਾਅਦ ਦੀ ਜਿਹੜੀ ਅਗਲੀ ਗੱਲ ਹੁੰਦੀ ਆ। ਜੀ ਰਮਨ ਜੀ। ਬਿਲਕੁਲ ਜੀ, ਇਹ ਅਗੇਨ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ, ਆਪਾਂ ਜਦੋਂ ਇਹੋ ਹੀ ਗੱਲਾਂ ਬਾਤਾਂ ਕਰਦੇ ਕਿ ਜਿਹੜੇ ਆਪਣੇ ਇੱਥੇ ਜੋ ਵੀ ਆਪਾਂ ਗੱਲ ਕਰਦੇ ਕਰ ਲੈਂਦੇ ਆ, ਕਰਦੇ ਆ, ਇੱਥੋਂ ਹੀ ਜਿਹੜੇ ਆਈਡੀਆ ਹੈਗੇ ਆ ਇਫੈਕਟਿਵ ਮਿਲਦੇ ਹੈਗੇ ਆ ਕਿ ਕਿੱਥੇ ਜਾਣਾ, ਕੀ ਕਰਨਾ ਹੈਗਾ। ਸੋ ਓਬਵੀਅਸਲੀ ਜਿਹੜੀਆਂ ਇਹ ਅਗੇਨ ਜਿਹੜੇ ਇੰਜਨ ਹੈਗੇ ਆ, ਇਸ ਵੇਲੇ ਵੀ ਜਿਹੜੇ ਮੈਨੂਫੈਕਚਰ ਹੈਗੇ ਉਹ ਟਰਾਈ ਕਰ ਰਹੇ ਆ ਕਿ ਗਾਈਡਲਾਈਨਸ ਮੀਟ ਕਰਨ ਦੀ। ਸੋ ਜਦੋਂ ਗਾਈਡਲਾਈਨਸ ਦੇ ਤੁਹਾਡੇ ਕੋਲ ਬਿਲਕੁਲ ਸਟ੍ਰਿਕਟ ਟਾਈਮ ਹੈਗਾ, ਬਿਲਕੁਲ ਥੋੜਾ ਟਾਈਮ ਹੈਗਾ, ਉਹਦੇ ਵਿੱਚ ਫਿਰ ਜਿਵੇਂ ਤਿਵੇਂ ਕੁਛ ਨਾ ਕੁਛ ਕਰਨਾ ਹੁੰਦਾ। ਸੋ ਇਦਾਂ ਹੀ ਪਹਿਲਾਂ ਹੋਇਆ ਸੀਗਾ। ਹੁਣ ਦੇਖਦੇ ਕਿ ਜਿਹੜੇ ਅੱਗੇ ਵਾਲੇ ਆ, ਜਿਹੜੀ ਹੁਣ EPA ਜਿਹੜੀ ਆ, EPA ਨੂੰ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਐਮਿਸ਼ਨਸ ਕੰਟਰੋਲ ਦੀ ਗੱਲ ਕੀਤੀ ਗਈ ਆ, ਉਹਦੇ ਵਿੱਚ ਡੈਫੀਨੇਟਲੀ ਉਹਨਾਂ ਨੇ, ਆਪਾਂ ਜਦੋਂ ਪਿਛਲੀ ਵਾਰੀ ਮੇਰੇ ਖਿਆਲ 2 ਪ੍ਰੋਗਰਾਮ ਪਹਿਲਾਂ ਆਪਾਂ ਗੱਲ ਕੀਤੀ ਸੀ, ਉਹਨਾਂ ਨੇ ਜਿਹੜੀ ਆਪਣੀ ਜਿਹੜੀ ਵਾਰੰਟੀ ਆ ਉਹ ਕਾਫੀ ਵਧਾਉਣ ਦੀ ਗੱਲ ਕੀਤੀ ਆ। ਹਾਂਜੀ, ਆਈ ਥਿੰਕ ਉਹੀ ਉਸੇ ਦੀ ਸ਼ਾਇਦ ਗੱਲ ਕਰ ਰਹੇ, 4.5 ਲੱਖ ਮੀਲਾਂ ਤੱਕ ਜਿਹੜੀ ਆ ਉਹ ਮੇ ਬੀ ਉਸੇ ਦੇ ਨਾਲ ਇਨਕਲੂਡਿਡ ਆ ਜਾਂ ਜਿੱਦਾਂ ਆ। ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ। ਇਹਨਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਰਿਆਂ ਦੇ ਆਪਦੇ ਵਿਚਾਰ ਹੁੰਦੇ ਆ, ਨਾਲੇ ਮਰਜ਼ੀ ਵੀ ਸਾਰਿਆਂ ਦੀ ਆਪਦੀ ਹੁੰਦੀ ਆ। ਬੰਦਾ ਅਕੋਰਡਿੰਗ ਟੂ ਆਪਦੇ ਹਿਸਾਬ ਨਾਲ ਡਿਸੀਜ਼ਨ ਬਣਾਉਣਾ ਨਾ। ਜਦੋਂ ਤੁਸੀਂ ਗੱਲ ਕੀਤੀ ਸੀ ਪ੍ਰੋਗਰਾਮ ਜਦੋਂ ਸ਼ੁਰੂ ਹੋਇਆ ਸੀ, ਬਈ ਨਵੇਂ ਜਿਹੜੇ ਡਰਾਈਵਰ ਆ ਰਹੇ ਇਸ ਟਾਈਮ ਟਰੱਕਿੰਗ ਇੰਡਸਟਰੀ 'ਚ, ਉਹਨਾਂ ਨੂੰ ਟਰੱਕ ਲੈਣਾ ਚਾਹੀਦਾ ਕਿ ਨਹੀਂ ਨਾ। ਮੇਰੇ ਵਿਚਾਰ ਤਾਂ ਇਹ ਆ ਵੀ ਕੋਈ ਫਾਇਦਾ ਨਹੀਂ ਆਪਦਾ ਟਰੱਕ ਲੈਣ ਨੂੰ ਇਸ ਟਾਈਮ। ਜੇ ਤੁਸੀਂ ਡਰਾਈਵਰ ਕਰਕੇ ਉਹਨਾਂ ਪੈਸਾ ਕਮਾਉਣੇ ਆ, ਜੇ ਆਪਦਾ ਟਰੱਕ ਨਾ ਖਰੀਦ ਕਰ ਲੈ ਕੇ, ਫਿਰ ਬਾਹਲਾ ਕੋਈ ਫਾਇਦਾ ਨਹੀਂ ਨਾ। ਜੇ ਤੁਸੀਂ ਆਪਦਾ ਟਰੱਕ ਲੈਣੇ, ਇੰਨੀ ਵੱਡੀ ਰਿਸਕ ਲੈਣੇ, ਪਹਿਲੀ ਗੱਲ ਕਰਜ਼ਾ ਵੀ ਬਹੁਤ ਵੱਡਾ ਲੈਣਾ ਪੈਂਦਾ। 2 ਲੱਖ ਤੋਂ ਘੱਟ ਟਰੱਕ ਨਹੀਂ ਆਉਂਦਾ ਇਸ ਟਾਈਮ। ਨਾਲੇ ਇੰਨਾ ਮਹਿੰਗਾ ਸਾਰਾ ਕੁਝ ਹੋਇਆ, ਮਹਿੰਗਾਈ, ਖਰਚਾ ਡੀਜ਼ਲ ਦਾ, ਸਾਰੇ ਪਰਮਿਟ ਨਾ। ਆਈ ਥਿੰਕ ਜੇ ਤੁਸੀਂ ਇੰਨਾ ਰਿਸਕ ਲੈਣੀ ਆ ਜਾਂ ਇੰਨਾ ਹੈਡਕ ਲੈਣਾ,
ਮੈਂ ਸਮਝਦਾ ਵੀ ਸਾਨੂੰ ਨਾ 3-4 ਹਜ਼ਾਰ ਜ਼ਿਆਦਾ ਪਾਉਣਾ ਚਾਹੀਦਾ ਜੇ ਤੁਸੀਂ ਓਨਰ ਆਪਰੇਟਰ ਬਣਨਾ ਡਰਾਈਵਰ ਤੋਂ ਨਾ। ਸੋ ਜੇ ਡਰਾਈਵਰ ਤੇ ਓਨਰ ਆਪਰੇਟਰ ਸੇਮ ਕਮਾ ਰਹੇ ਆ ਇਸ ਟਾਈਮ ਤੇ ਬੜਾ ਫਾਇਦਾ ਨਹੀਂ ਮੈਨੂੰ ਲੱਗਦਾ। ਇਹ ਫਾਇਦਾ ਹੋ ਸਕਦਾ ਜੇ ਤੁਸੀਂ ਆਪਦਾ ਟਰੱਕ ਲੈਂਦੇ ਆ ਵੀ ਤੁਹਾਨੂੰ ਚੱਲ ਥੋੜੀ ਫਰੀਡਮ ਮਿਲ ਜਾਂਦੀ ਹੈ, ਜਦੋਂ ਮਰਜ਼ੀ ਤੁਸੀਂ ਛੁੱਟੀ ਕਰ ਸਕਦੇ ਆ, ਜਾਂ ਤੁਹਾਨੂੰ ਕੋਈ ਸ਼ੌਂਕ ਹੋਊਗਾ ਵੀ ਮੈਂ ਆਪਦਾ ਟਰੱਕ ਲੈਣਾ ਨਾ। ਮੈਨੂੰ ਨਹੀਂ ਮਾੜਾ ਕੋਈ ਮਤਲਬ ਫਾਇਦਾ ਲੱਗਦਾ ਵੀ ਆਪਦਾ ਟਰੱਕ ਲੈ ਕੇ ਇਸ ਟਾਈਮ ਨਾ ਕੋਈ ਨਾ ਫਾਇਦਾ ਹੋਗਾ ਬੰਦੇ ਨੂੰ। ਸੋ ਮੇਰੇ ਵਿਚਾਰ ਆ ਨਾ, ਆਈ ਥਿੰਕ ਆਪਦੀ ਮਰਜ਼ੀ ਹੁੰਦੀ ਆ, ਪਰ I think at least like a driver as time 60 cents mile per mile ਮਿਲਦੇ ਆ। ਨਾਲੇ ਜੇ ਆਵਰਲੀ ਤੁਸੀਂ ਕੰਮ ਕਰਦੇ ਆ $25 ਤੋਂ ਘੱਟ ਨਹੀਂ ਮਿਲਦਾ। ਸੋ 6-7 ਹਜ਼ਾਰ ਡਾਲਰ ਡਰਾਈਵਰ ਵੀ ਕਮਾ ਸਕਦਾ। ਹੁਣ ਮੈਂ ਓਨਰ ਆਪਰੇਟਰ ਛੱਡਿਆ ਹੋ ਗਿਆ ਸਾਲ ਪਹਿਲਾਂ ਨਾ, ਮੈਨੂੰ ਪਤਾ ਨਹੀਂ ਹੁਣ ਕਿੰਨਾ ਕਮਾਉਂਦੇ ਆ ਓਨਰ ਆਪਰੇਟਰ, ਪਰ ਆਈ ਥਿੰਕ ਬਰਾਬਰ ਹੀ ਆਲਮੋਸਟ ਕੰਮ ਹੋ ਗਿਆ। ਸੋ ਸੋਚਣਾ ਚਾਹੀਦਾ ਬੰਦੇ ਨੂੰ, ਜਦੋਂ ਰਮਨ ਭਾਜੀ ਕਹਿੰਦੇ ਨੇ ਵੀ ਆਪਦੇ ਨੰਬਰ ਵਰਕ ਆਊਟ ਕਰੋ ਨਾ, ਤੁਹਾਨੂੰ ਫਾਇਦਾ ਕਿੱਧਰ ਆ। ਨਾਲੇ ਤੁਸੀਂ ਜੇ ਓਨਰ ਆਪਰੇਟਰ ਬਣਦੇ ਤੁਹਾਨੂੰ ਸੈਕਰੀਫਾਈਸ ਕਿੰਨੀ ਕਰਨੀ ਪੈਂਦੀ ਆ, ਮਕੈਨਿਕਾਂ ਦੇ ਗੇੜੇ ਮਾਰੀ ਜਾਓ, ਮਿਹਨਤਾਂ ਕਰੋ ਨਾ, ਫਿਰ ਸਾਰਾ ਕੁਛ ਉੱਪਰ ਇੰਨਾ ਹੈਡੇਕ ਆ ਨਾ। ਸੋ ਜੇ ਤੁਸੀਂ ਹੈਡੇਕ ਤੋਂ ਬਗੈਰ ਤੁਸੀਂ ਉਨਾ ਹੀ ਪੈਸਾ ਕਮਾਈ ਜਾਂਦੇ ਆ, ਫਾਇਦਾ ਕੀ ਆ ਆਪਦੇ ਟਰੱਕ ਲੈਣ ਦਾ। ਸੋ ਆਪਦੇ ਵਿਚਾਰ ਹੁੰਦੇ ਆ, ਮੇਬੀ ਆਪਣੇ ਕਾਲ ਡਿਸਐਗਰੀ ਕਰੋਗੇ ਮੇਰੇ ਨਾਲ, ਪਰ ਮੈਂ ਸਮਝਦਾ ਕਿ ਬੜਾ ਫਾਇਦਾ ਨਹੀਂ ਆਪਦੇ ਟਰੱਕ ਲੈਣ ਦਾ ਇਸ ਟਾਈਮ। ਥੈਂਕ ਯੂ ਅਮਰਜੀਤ ਜੀ। ਟਰੱਕ ਦੀ ਸਪਲਾਈ ਵੀ ਬਹੁਤ ਵਧੀਆ ਆ ਇਸ ਟਾਈਮ ਜੀ। ਸੋ ਸਪਲਾਈ ਐਂਡ ਡਿਮਾਂਡ ਦੀ ਗੱਲ ਵੀ ਆ ਜਾਂਦੀ ਆ। ਥੈਂਕ ਯੂ ਅਮਰਜੀਤ ਜੀ। ਕੋਈ ਗੱਲ ਨਹੀਂ ਜੀ, ਕੋਈ ਐਗਰੀ ਕਰਦਾ ਕੋਈ ਡਿਸਐਗਰੀ ਕਰਦਾ, ਦੈਟਸ ਓਕੇ। ਤੁਸੀਂ ਆਪਣੇ ਵਿਚਾਰ ਆਪਾਂ ਤਾਂ ਇਹ ਇਨਫੋਰਮੇਸ਼ਨ ਦੇ ਰਹੇ ਹਾਂ ਸਾਰੇ, ਜੇ ਕਿਸੇ ਨੇ ਮੰਨਣੀ ਤਾਂ ਵੀ ਠੀਕ ਆ, ਨਹੀਂ ਮੰਨਣੀ ਤਾਂ ਵੀ ਜੀ। ਥੈਂਕ ਯੂ, ਤੁਸੀਂ ਵਿਚਾਰ ਸਾਂਝੇ ਕੀਤੇ। ਰਾਜਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੀ ਹੱਥ ਜੋੜ ਕੇ ਬੇਨਤੀ ਆ ਭਾਈ ਅਮਰਜੀਤ ਸਿੰਘ ਨੂੰ, ਗੱਲ ਛੇਤੀ ਨਿਬੇੜਿਆ ਕਰੇ, ਰੇਡੂਆ ਕੱਟਣ ਵਾਲੇ ਬੋਰ ਹੋਈ ਦਾ ਵੀ ਬੰਦ ਕਰ ਦਈਏ ਵੀ ਪਲੀਜ਼, ਰਿਕੁਐਸਟ ਆ, ਗੱਲ ਛੋਟੀ ਰੱਖਿਆ ਕਰਨ ਇਹ। ਦੈਟਸ ਓਕੇ ਰਾਜਾ ਜੀ, ਕੋਈ ਗੱਲ ਨਹੀਂ ਜੀ। ਠੀਕ ਹੈ ਜੀ, ਗੁੱਸਾ ਨਾ ਕਰਨ। ਤੇ ਦੂਜੀ ਗੱਲ ਮੈਂ ਕਹਿਣਾ, ਜਿਹੜੇ ਫਿਟਕੋ ਨੂੰ ਇਹਨਾਂ ਦਿੱਤੇ ਸੀ ਮੋਡੈਸਟੋ ਟਰੱਕ, ਟੈਕਸ ਵਾਲਿਆਂ ਨੇ ਉਹ ਦੇਖਿਆ ਉਹਨੇ ਤੁਸੀਂ ਥਾਰਾਂ ਦੇ ਟੋ ਹੋਈ ਜਾਂਦੇ ਆ, ਇਹਨਾਂ ਦਾ ਬੁਰਾ ਹਾਲ ਹੀ ਆ, ਕੋਈ ਹਜੇ ਪਾਸ ਨਹੀਂ ਆਪਾਂ ਕਹਿ ਸਕਦੇ। ਟੋ ਵਾਲੇ ਟਰੱਕ ਵਿਚਾਰੇ ਪਿੱਛੇ ਫਿਰਦੇ ਆ, ਉਹਨਾਂ ਦੇ ਪਤਾ ਨਹੀਂ ਕਿੱਥੇ ਖੜ ਜਾਣਾ ਉਹ, ਨਾਲੇ ਲਾਈਟ ਲੋਡ ਹੁੰਦਾ ਉਹਦੇ ਤੇ, ਲਾਈਟ ਲੋਡ ਹੁੰਦਾ। ਇਹੀ ਕਹਿਣਾ ਜੀ। ਥੈਂਕ ਯੂ ਜੀ, ਧੰਨਵਾਦ ਜੀ। ਟੋ ਵਾਲਿਆਂ ਨੂੰ ਹੁਣ ਪੱਕੀ ਫੇਰ ਮਤਲਬ ਮੱਛੀ ਕੁੰਡੀ ਜਿੰਨਾਂ ਦੀ ਫਸੀ ਆ ਵੀ, ਜਿੱਥੇ ਟੈਸਲਾ ਵਾਲੇ ਜਾਂਦੇ ਮਗਰ ਜਾਓ, ਜਿਸ ਹਿਸਾਬ ਨਾਲ ਇਹ ਜਿਹੜਾ ਹੁਣ ਦੱਸ ਰਹੇ ਹੈਗੇ ਜੀ। ਰਮਨ ਜੀ, ਮੈਨੂੰ ਲੱਗਦਾ ਹਾਂਜੀ, ਜਿਹੜੀ ਸਿਚੁਏਸ਼ਨ ਹੈਗੀ ਇਹਦਾ ਆਪਾਂ ਨੂੰ ਪਤਾ ਹੀ ਹੈ ਕਿ ਮੈਂ ਇਸ ਕਰਕੇ ਕਹਿੰਦਾ ਕਿ ਜਿਹੜੇ ਅਜੇ ਤੱਕ ਜਿਹੜੇ ਇਲੈਕਟ੍ਰਿਕ ਟਰੱਕ ਹੈਗੇ ਆ, ਕੰਸੈਂਟਰੇਟ ਕਰੋ ਕਿ ਜਿਹੜੀ ਹੋਰ ਅੱਗੇ ਟੈਕਨੋਲੋਜੀ ਥੋੜੀ ਜਿਹੀ ਹੋਰ ਡਿਵੈਲਪ ਹੋ ਜਾਵੇ। ਜਿਹੜੇ ਵੀ ਲੋਕੀ ਆ ਥੋੜੇ ਇਲੈਕਟ੍ਰਿਕ ਟਰੱਕ ਦੇ ਪਿੱਛੇ ਜਿੱਦਾਂ ਆਰਡਰਿੰਗ ਤੇ ਪਏ ਆ ਜਾਂ ਆਰਡਰ ਕਰ ਰਹੇ ਆ, ਕਿਉਂਕਿ ਉਹੀ ਚੀਜ਼ਾਂ ਜਿਹੜੀਆਂ ਕੰਪਨੀਆਂ ਨੂੰ ਥੋੜ੍ਹੀਆਂ ਐਕਸਾਈਟ ਕਰ ਦਿੰਦੀਆਂ ਵੀ ਇੰਨੇ ਕੁ ਆਰਡਰ ਆ ਗਏ ਆ, ਪਤਾ ਨਹੀਂ ਅਸੀਂ ਕੀ ਕਰ ਦੇਣਾ। ਤੋ ਮੇਰੇ ਖਿਆਲ ਅਜੇ ਵੇਟ ਐਂਡ ਵਾਚ ਕਰੋ, ਕੋਈ ਜ਼ਰੂਰੀ ਨਹੀਂ ਹੈਗਾ ਇੰਨੀ ਕਾਹਲੀ ਕਰਨ ਦੀ। ਬਿਲਕੁਲ। ਹਰਭਿੰਦਰ ਤੂੰ ਹੁਣੀ ਕਹਿੰਦੇ ਆ ਵੀ ਜਿਹੜੀ ਕਿਸੇ ਨੇ ਸਲਾਹ ਦਿੱਤੀ ਸੀ ਪਹਿਲਾਂ ਇੱਕ ਕਾਲਰ ਨੇ ਵੀ ਟਾਇਰ ਦੇ ਰਿਮ ਦੇ ਨਾਲ ਜਿਹੜਾ ਉਹ ਫੁੱਲ ਏਅਰ ਕਰਕੇ ਜਿਹੜਾ ਉਹ ਰੱਖੋ। ਕਹਿੰਦੇ ਵੀ ਜਦੋਂ ਮੇਰਾ 80,000 ਪਾਊਂਡ ਵੇਟ ਆ ਤੇ ਜਦੋਂ ਟਾਇਰ ਇਨਕਲੂਡਿੰਗ ਰਿਮ ਹਵਾ ਦੇ ਨਾਲ, ਤੇ ਉਹ ਫਿਰ ਗ੍ਰੋਸ ਵੇਟ ਉਹਨਾਂ ਦਾ ਉੱਤੇ ਟੱਪ ਜਾਂਦਾ ਆ। ਸੋ ਕਹਿੰਦੇ ਵੀ ਇਹਦੇ ਲਈ ਇਕੱਲਾ ਟਾਇਰ ਹੀ ਜਿਹੜਾ ਉਹ ਸਫੀਸ਼ੀਐਂਟ ਆ। ਕੀ ਇੱਕ ਇੱਦਾਂ ਟਾਇਰ ਭਰਿਆ ਰੱਖਣ ਦੇ ਨਾਲ ਜਿਹੜਾ ਗ੍ਰੋਸ ਵੇਟ ਆ ਉੱਤੇ ਜਾਣ ਦੇ ਨਾਲ ਕੋਈ ਫਿਰ ਇਹਦੇ ਨਾਲ ਪ੍ਰੋਬਲਮ ਵੀ ਆਉਂਦੀ ਹੈ ਰਮਨ ਜੀ? ਇੱਦਾਂ ਬਹੁਤ ਘੱਟ ਸਿਚੁਏਸ਼ਨ ਹੁੰਦੀ ਆ, ਇੰਨਾ ਫਰਕ ਨਹੀਂ ਪੈਂਦਾ ਹੈਗਾ, ਕਿਉਂਕਿ ਤੁਹਾਡਾ ਜਿਹੜਾ ਟਾਇਰ ਹੈਗਾ ਆ ਉਹ ਤਾਂ ਜੇ ਤੁਹਾਡਾ ਦੇਖੋ, ਤੁਸੀਂ ਜਦੋਂ ਜੋ ਸਮਾਨ ਤੁਹਾਡੇ ਟਰੱਕ ਤੇ ਲੱਗਾ ਆ, ਜੋ ਕਈ ਵਾਰੀ ਹੁਣ ਜਦੋਂ ਤੁਸੀਂ ਟਰੱਕ ਲੋਡ ਕਰਨ ਜਾਂਦੇ ਆ, ਜਿੱਥੇ ਵੇਟ ਸੈਂਟਰਿਕ ਲੋਡ ਹੁੰਦਾ ਨਾ, ਜਿੱਥੇ ਤੁਹਾਨੂੰ ਵੇਟ ਦੇ ਹਿਸਾਬ ਨਾਲ ਤੁਹਾਨੂੰ ਤੋਰਨਾ ਆ, ਤੇ ਉਹ ਪਹਿਲਾਂ ਤੁਹਾਨੂੰ ਕਹਿ ਦਿੰਦੇ ਆ ਕਈ ਵਾਰੀ, ਕਈ ਜਿਹੜੇ ਖਾਸ ਕਰਕੇ ਮੈਂ ਜੇ ਕਹਾਂ ਫਲੋਰੀਡਾ ਦੇ ਵਿੱਚ ਜਿਹੜਾ ਔਰੇਂਜ ਜੂਸ ਆਉਂਦਾ ਹੈ ਨਾ, ਉੱਥੇ ਹਮੇਸ਼ਾ ਇਹ ਗੱਲ ਕਹਿੰਦੇ ਆ ਵੀ ਟਰੱਕ ਦਾ ਡੀਜ਼ਲ ਜਿਹੜਾ ਆ ਨਾ ਉਹ ਸਿਰਫ ਅੱਧਾ ਟੈਂਕ ਭਰਾ ਕੇ ਲੈ ਕੇ ਆਵੇ। ਕਿਉਂਕਿ ਉਹਨਾਂ ਨੇ ਉਹ ਸਕੇਲ ਤੇ ਖੜਾ ਕਰਕੇ ਲੋਡ ਕਰਦੇ ਆ, ਜਾਂ ਸਕੇਲ ਕਰਦੇ ਉੱਥੇ ਸਾਰਾ ਕੁਛ ਕਰਕੇ ਉਹਨਾਂ ਪੂਰਾ 80,000 ਪਾਊਂਡ ਕਰਕੇ ਤੋਰਨਾ। ਤੇ ਜਦੋਂ ਤੁਸੀਂ ਫਿਰ ਰਾਹ ਜਾਣ ਕੇ ਡੀਜ਼ਲ ਦਾ ਟਰੱਕ ਭਰਾਉਣਾ, ਉਦੋਂ ਤੁਹਾਡਾ ਓਵਰਵੇਟ ਹੋ ਜਾਣਾ, ਠੀਕ ਆ। ਪਰ ਜਦੋਂ ਜੇ ਤੁਸੀਂ ਆਪਣਾ ਟਰੱਕ ਤੇ ਜਦੋਂ ਤੁਹਾਡਾ ਟਾਇਰ ਪਿਆ ਆ, ਸਾਰਾ ਕੁਝ ਪਿਆ ਆ, ਤੇ ਇਹ ਨਹੀਂ ਹੈਗਾ ਕਿ ਜਿਹੜਾ ਸ਼ਿਪਰ ਹੈਗਾ ਉਹ ਕਹਿੰਦਾ ਵੀ ਮੈਂ 80,000 ਲੈਣਾ, ਤੂੰ ਆਪਣੇ ਟਰੱਕ ਤੋਂ 4 ਟਾਇਰ ਲਾ ਕੇ ਰੱਖ ਦੇ ਕਿਉਂਕਿ ਮੇਰਾ 80,000 ਜਾਣਾ ਚਾਹੀਦਾ। ਨਹੀਂ,
ਟਰੱਕ ਤੇ ਜੋ ਸਮਾਨ ਹੈਗਾ, ਜੋ ਲੱਗਾ, ਈਵਨ ਟਰੱਕ ਤੇ ਤੁਹਾਡਾ APU ਲੱਗਾ, ਉਹਦਾ 400 ਪਾਉਂਡ ਦਾ ਐਗਜ਼ੰਪਸ਼ਨ ਸੀ ਤੁਹਾਡੀ। ਠੀਕ ਹੈ। ਹਰ ਚੀਜ਼ ਦੀ ਜਿਹੜੀ ਟਰੱਕ ਤੇ ਲੋੜੀਂਦੀ ਚੀਜ਼ ਹੈ ਤੁਹਾਡੀ। ਹੁਣ ਜੇ ਤੁਹਾਡਾ ਇੱਕ ਸਪੇਅਰ ਟਾਇਰ ਵਿਦ ਰਿਮ ਵਿਦ ਸਾਰਾ ਕੁਝ ਪਿਆ ਤੇ ਤੁਹਾਨੂੰ ਸ਼ਿਪਰ ਇਹ ਨਹੀਂ ਕਹਿ ਸਕਦਾ ਕਿ ਰਿਮ ਲਾ ਕੇ ਰੱਖ ਦੇ ਤੇ ਮੈਂ ਆਪਣਾ ਲੋਡ ਲੱਦਣਾ ਹੈ। ਨੋ, ਤੁਹਾਡੀ ਸੇਫਟੀ ਲਈ ਆਓ ਤੇ ਅਕੋਰਡਿੰਗਲੀ ਕਰਨਾ। ਸੋ ਇਹਦਾ ਕੋਈ ਫਰਕ ਨਹੀਂ ਹੈਗਾ ਕਿ ਤੁਹਾਨੂੰ 80,000 ਹੁਣ ਚਲੋ ਤੁਸੀਂ ਇੱਧਰ ਜੇ ਓਰੇਗਨ ਦੇ ਵਿੱਚੋਂ ਲੱਕੜਾਂ ਚੁੱਕ ਕੇ ਵਾਪਸ ਆਉਣੇ ਤੇ ਉਹ ਐਕਚੁਅਲੀ ਰਾਜਗੜ੍ਹ ਤੁਹਾਨੂੰ ਸਕੇਲ ਦੇ ਉੱਤੇ ਖੜਾ ਕਰਕੇ ਤੁਹਾਨੂੰ ਲੋਡ ਕਰਦੇ ਆ। ਸੋ ਕੰਡਾ ਦੇਖਦੇ ਰਹਿੰਦੇ, ਜਦੋਂ ਇਹ ਪੂਰਾ 80,000 ਉਦੋਂ ਤੋੜਦੇ ਆ। ਠੀਕ ਹੈ, ਠੀਕ ਹੈ। ਸੋ ਇਹ ਜੇ ਤੁਹਾਡਾ ਜਿਹੜਾ ਟਾਇਰ ਆ ਨਾ, ਜੇ ਉੱਤੇ ਰਿਮ ਦੇ ਉੱਤੇ ਲੱਗਾ ਹੈ ਤੇ ਉਹਦਾ ਕੋਈ weight ਦੇ ਨਾਲ ਕੋਈ ਫਰਕ ਨਹੀਂ, ਕਿਉਂਕਿ ਉਹ ਤੁਹਾਡਾ ਤੁਹਾਨੂੰ ਚਾਹੀਦਾ। ਉਹ ਇਹ ਨਹੀਂ ਕਹਿ ਸਕਦੇ ਵੀ ਭਾਈ ਆਪਣੀ ਸੇਫਟੀ ਆ ਉਸ ਚੀਜ਼ ਨੂੰ ਜਿਹੜਾ ਤੁਸੀਂ ਬੇਦਰਕਾਰ ਕਰਕੇ ਤੇ ਮੇਰੇ ਜਿਹੜੇ 100 ਪਾਉਂਡ 200 ਪਾਉਂਡ ਵੱਧ ਲੈ ਕੇ ਜਾ। ਜੀ।